इस संविधान के थले किथे लिखिया है कि भाई साहब जी जिहड़ा हैगा है कि हर जगह के उत्ते जिहड़ा हैगा है वो जिहड़ियां स्टेटां ने अपने कानून बना सकदियां ने। जे उत्थे कानून बन सकदे ने ते इत्थे भी कानून बनना चाहिए। ਜਿਹੜਾ भी कोई सियासतदान है ना जी, भावें वो बीजेपी च है, भावें अकाली दल च है, भावें कांग्रेस च है, भावें आप च है, भावें किसी होर पार्टी च है, उन्होंने ना अपनी स्टेट तो कुछ लेना ना उन्होंने अपनी जेडे वोटर है उन्होंने को कुछ लेना है। उन्होंने तो एक चीज देखती है, हाउ टू ग्रैब मनी एंड हाउ टू ग्रैब पावर। अगरामा साहब ने कहा कि 5 प्यारे जिहड़े सन उन्होंने विच 4 प्रवासी सन, वो गुरु नानक दे सिख सन, गुरु साहब दे सद्दे उत्ते आए सन। वो जे लड़े ने ते गुरु साहब दे नाल लड़े ने, अपनियां शहीदियां दित्तियां ने। वो बीड़ियां पी गया, सिगटां पीण जां दिहाड़ियां करन सी इत्थे आए। आन जी सदके आन, सानू कोई इतराज नहीं है। अगरामा साहब साडे पुत मरवा के तुसीं साडे पैसे नाल भाई साहब जी अपनी जिहड़ी है चौधर चमका के और सानू डंडे दे झंडे फड़ा के तुसीं अज लीडर जे मत समझो। असीं जे किसे नू लीडर बनाउणा जाणदे हां ते असीं सुखबीर सिंह बादल वांगू रोलना भी जाणदे हां। वो 5 प्यारे दे जान दे गए, वो 5 प्यारे दे गड़ी विच भी नाल गुरु साहब दे रहे। लेकिन इत्थे 3 बंब चले हुणे मेरा ख्याल पाकिस्तान च, सारे गड्डियां भर भर के जिहड़े हैगे आ भज गए। जदों इत्थे कोविड आया उदों सारे गड्डियां भर भर के बल्कि पैदल चले गए। ਜਦੋਂ ਪ੍ਰਵਾਸੀ ਇੱਥੇ ਨਹੀਂ ਸੀ ਤਾਂ ਵੀ ਇੰਡਸਟਰੀਆਂ ਚੱਲਦੀਆਂ ਸੀ। ਪੰਜਾਬ ਜਿਹੜਾ ਉੱਤੇ ਕਦੀ ਕਰਜ਼ਾ ਹੋਇਆ ਹੀ ਨਹੀਂ ਜਦੋਂ ਪ੍ਰਵਾਸੀ ਇੱਥੇ ਨਹੀਂ ਸੀ। कदी किसी ने बाहू फड़ के किसी नूं लंगर च उठाया, कदी किसी ने किसी की जात पूछी, कदी किसी ने किसी का धर्म पूछया। साडे ते जान बुझ के अगरामा वर्गे बंदे जिहड़े कामरे ने जिहड़े रब नूं मनदे ही नहीं, उहदा की मतलब आ सिख दे विच असीं जो मर्जी करिए, वो साडे च क्यों दखलअंदाजी करदा। अज तक कोई सरकार नहीं आई, कैरों साहब तो बाद कोई सरकार नहीं आई, चाहे वो कांग्रेसियों की होवे, चाहे अकालियां की होवे, चाहे हुण आप दी होवे। इन्हां ने अपने घर भरे ने, इन्हां ने अपने होटल बनाए ने, बसां बनाईयां ने, चैनल बनाए ने, बाहर प्रॉपर्टियां खरीदियां ने। और हुण जिहड़ा जिन्नों भी माड़ा जा ईडी कहंदी कुछ, वो भज के बीजेपी ज्वाइन कर लैंदा। ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਮਸਲੇ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੱਖ-ਵੱਖ ਸੰਦਰਭ ਦੇ ਵਿੱਚ ਦੇਖਣ ਨੂੰ ਮਿਲੀਆਂ। ਤਾਂ ਅਜਿਹੇ ਚੀਜ਼ ਦੇ ਉੱਪਰ ਅਜਿਹੇ तमाम ਸਾਰੇ ਵਿਸ਼ਿਆਂ ਦੇ ਉੱਪਰ ਪੰਜਾਬ ਦੇ ਵਿੱਚ ਸਿਆਸਤ ਵੀ ਗਰਮਾਉਂਦੀ ਨਜ਼ਰ ਆਈ ਹੈ, ਜਿੱਥੇ ਸਿਆਸੀ ਸਿਆਸਤਦਾਨਾਂ ਨੇ ਆਪਣੀ ਸੌੜੀ ਰਾਜਨੀਤੀ ਇਸ ਮਸਲੇ ਦੇ ਉੱਪਰ ਕੀਤੀ ਹੈ। ਤਾਂ ਉੱਥੇ ਹਾਲ ਦੇ ਵਿੱਚ ਕੁਝ ਅਜਿਹੇ ਕਿਸਾਨ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਖਾਸ ਤੌਰ ਤੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਜਿਹਦੇ ਵਿੱਚ 5 ਪਿਆਰਿਆਂ ਦਾ ਜ਼ਿਕਰ ਵੀ ਹੋਇਆ। तमाम ਸਾਰੇ ਸਵਾਲ ਨੇ, ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਬਕਾ ਅਕਾਲੀ ਆਗੂ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਗੱਲਬਾਤ ਕਰਦੇ ਹਾਂ। ਰਿਆੜ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਆੜ ਸਾਹਿਬ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਮਸਲਾ ਗਰਮਾ ਰਿਹਾ ਪ੍ਰਵਾਸੀਆਂ ਦਾ, ਕਿਵੇਂ ਦੇਖਦੇ ਹੋ ਜੀ? ਸਭ ਤੋਂ ਪਹਿਲਾਂ ਪ੍ਰਵਾਸੀਆਂ ਦੇ ਮਸਲੇ ਨੂੰ ਕੀ ਡਿਮਾਂਡ ਹੈ ਤੁਹਾਡੀ? ਇਸ ਤਰ੍ਹਾਂ ਹੈਗਾ ਜੀ ਕਿ ਸਿੱਖ ਜਿਹੜਾ ਸਿੱਖ ਧਰਮ ਹੈ ਉਹ ਇੱਕ ਇਹੋ ਜਿਹਾ ਧਰਮ ਹੈ ਜਿਹੜਾ ਸਰਬੱਤ ਦਾ ਭਲਾ ਮੰਗਦਾ, ਕਿਸੇ ਇੱਕ ਦਾ ਨਹੀਂ, ਕੱਲੇ ਸਿੱਖਾਂ ਦਾ ਨਹੀਂ, ਕੱਲੇ ਹਿੰਦੂਆਂ ਦਾ ਨਹੀਂ, ਕੱਲੇ ਮੁਸਲਮਾਨਾਂ ਦਾ ਨਹੀਂ, ਕੱਲੇ ਈਸਾਈਆਂ ਦਾ ਨਹੀਂ, ਕੱਲੇ ਪਾਰਸੀਆਂ ਨਹੀਂ, ਕੱਲੇ ਬੋਧੀਆਂ ਦਾ ਨਹੀਂ, ਕੱਲੇ ਜੈਨੀਆਂ ਦਾ ਨਹੀਂ, ਹਰ ਇੱਕ ਦਾ ਭਲਾ ਮੰਗਦਾ। ਔਰ ਜੇ ਸਿੱਖ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਕਮਸਤਕ ਹੁੰਦੇ ਨੇ, ਜਿਹਦੇ ਕੋਲੋਂ ਜਾ ਕੇ ਹੱਥ ਜੋੜ ਕੇ ਮੁਰਾਦਾਂ ਮੰਗਦੇ ਨੇ, ਉਹਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਨੇ ਉਹਨਾਂ ਨੂੰ ਜਾ ਕੇ ਹਰ ਸਿੱਖ ਜਿਹੜਾ ਉਹ ਨਮਸਕਾਰ ਕਰਦਾ। ਗੱਲ ਪ੍ਰਵਾਸੀਆਂ ਦੀ ਨਹੀਂ ਹੈ, ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਜਿਹੜਾ ਵੀ ਕਿਤੋਂ ਬਾਹਰੋਂ ਆ ਰਿਹਾ, ਅਸੀਂ ਬਾਹਰ ਜਾਂਦੇ ਹਾਂ, ਸਾਡਾ ਪਾਸਪੋਰਟ ਬਣਦਾ, ਸਾਡੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ, ਸਾਡਾ ਸਾਰਾ ਕੁਝ ਹੁੰਦਾ। ਉਸ ਤੋਂ ਬਾਅਦ ਫਿਰ ਸਾਨੂੰ ਜਿਹੜਾ ਹੈਗਾ ਵੀਜ਼ਾ ਲੈਣਾ ਪੈਂਦਾ। ਵੀਜ਼ਾ ਲੈਣ ਤੋਂ ਬਾਅਦ ਫਿਰ ਸਾਨੂੰ ਉੱਥੇ ਜਾਣਾ ਪੈਂਦਾ। ਉੱਥੇ ਜਾ ਕੇ ਉਹਨਾਂ ਦੀ ਜਿਹੜੀ ਸਾਰੇ ਕਾਨੂੰਨ ਨੇ ਉਸ ਦੇਸ਼ ਦੇ ਉਹ ਸਾਨੂੰ ਮੰਨਣੇ ਪੈਂਦੇ ਨੇ। ਅਗਰ ਉਹਦੇ ਵਿੱਚ ਅਸੀਂ ਕੋਈ ਕੁਤਾਹੀ ਕਰਦੇ ਹਾਂ ਤਾਂ ਸਾਨੂੰ ਉਹ ਸਜ਼ਾ ਦਿੰਦੇ ਆ। ਮੈਂ ਇਹਦੀ ਜਿਹੜੀ ਮਿਸਾਲ ਆ ਅਮਰੀਕਾ ਦੇ ਸਕਦਾ। ਸਾਡੇ ਬੰਦਿਆਂ ਨੂੰ ਹੱਥ ਕੜੀਆਂ ਦੇ ਬੇੜੀਆਂ ਲਾ ਕੇ ਉਹਨਾਂ ਨੇ ਜਹਾਜ਼ ਦੇ ਵਿੱਚ ਇੱਥੇ ਵਾਪਸ ਭੇਜਿਆ। ਜਿਹੜੇ ਲੋਕ ਇਸ ਤਰ੍ਹਾਂ ਉੱਥੇ ਗਏ ਹੋਏ ਸੀਗੇ, ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਗਏ ਹੋਏ ਸੀ। ਸਾਡਾ ਮਤਲਬ ਪ੍ਰਵਾਸੀ ਨੂੰ ਇੱਥੇ ਆਉਣ ਤੋਂ ਰੋਕਣਾ ਨਹੀਂ ਹੈ। ਸਾਡਾ ਮਤਲਬ ਹੈਗਾ ਹੈ ਕਿ ਉਹਨਾਂ ਪ੍ਰਵਾਸੀਆਂ ਨੂੰ ਦੀ ਵੈਰੀਫਿਕੇਸ਼ਨ ਹੋਵੇ
ਉਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਆ ਉਹ ਸਾਰਾ ਦਾ ਸਾਰਾ ਹੋਵੇ। ਇਹ ਵੇਖਿਆ ਜਾਵੇ ਕਿ ਉੱਥੇ ਉਹਨਾਂ ਦੀ ਵੋਟ ਬਣੀ ਕਿ ਨਹੀਂ ਬਣੀ, ਉੱਥੇ ਉਹਨਾਂ ਦਾ ਆਧਾਰ ਕਾਰਡ ਬਣਿਆ ਕਿ ਨਹੀਂ ਬਣਿਆ, ਉੱਥੇ ਜਿਹੜਾ ਹੈਗਾ ਹੈ ਉਹਨਾਂ ਦੇ ਕੋਲ ਪੈਨ ਕਾਰਡ ਹੈਗਾ ਕਿ ਨਹੀਂ ਹੈਗਾ, ਉੱਥੇ ਉਹਨਾਂ ਦੇ ਜਿਹੜਾ ਹੈਗਾ ਹੈ ਉਹਦੀ ਜਿਹੜੀ ਲਾਈਫ ਹੈ ਉਹਦੇ ਵਿੱਚ ਉਹ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਲੋੜੀਦਾ ਤਾਂ ਨਹੀਂ ਹੈ। ਅਸੀਂ ਤੇ ਇਹ ਚਾਹੁੰਦੇ ਆ, ਅਸੀਂ ਨਹੀਂ ਚਾਹੁੰਦੇ ਪ੍ਰਵਾਸੀ ਚਲੇ ਜਾਣ। ਹੁਣ ਆ ਗਈ ਗੱਲ ਇਹ ਕਿ ਜਿਹੜਾ ਮਤਲਬ ਕਹਿੰਦੇ ਨੇ ਜੀ ਕਿ ਇੱਥੇ ਸਾਡੇ ਬੰਦੇ ਕਈ ਕਹਿੰਦੇ ਨੇ ਕਿ ਉਹਨਾਂ ਨੂੰ ਜ਼ਮੀਨ ਖਰੀਦਣ ਦਾ ਹੱਕ ਨਾ ਹੋਵੇ, ਉਹਨਾਂ ਨੂੰ ਇੱਥੇ ਜਿਹੜਾ ਹੈਗਾ ਵੋਟਰ ਕਾਰਡ ਨਾ ਬਣਨ ਜਾਂ ਆਧਾਰ ਕਾਰਡ ਨਾ ਬਣਨ। ਉਹਦੇ ਵਾਸਤੇ ਮੈਂ ਕਹਿਣਾ ਚਾਹੁੰਦਾ ਸਾਡੇ ਨਾਲ ਹਿਮਾਚਲ ਹੈ, ਉੱਥੇ ਕੋਈ ਬਗੈਰ ਹਿਮਾਚਲੀ ਜਿਹੜਾ ਹੈ ਉਹ ਇੱਕ ਜਿਹੜਾ ਮਰਲਾ ਜ਼ਮੀਨ ਲੈ ਕੇ ਦਿਖਾਵੇ, ਗੁਜਰਾਤ ਦੇ ਵਿੱਚ ਲੈ ਕੇ ਦਿਖਾਵੇ, ਜਾਂ ਮਤਲਬ ਜਿਹੜਾ ਹੈਗਾ ਹਰਿਆਣੇ 'ਚ ਲੈ ਕੇ ਦਿਖਾਵੇ। ਅਸੀਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਹਾਂ ਕਿ ਗੁਜਰਾਤ ਦੇ ਵਿੱਚ ਕੱਛ ਜਿਹੜੀ ਜਗ੍ਹਾ ਹੈ ਉੱਥੇ ਸਾਡੇ ਪੰਜਾਬੀਆਂ ਨੇ ਘੱਟੋ ਘੱਟ 70 ਸਾਲ ਲਾ ਕੇ ਉਹ ਜਿਹੜਾ ਜੰਗਲ ਸੀ ਉਹਨੂੰ ਸਾਰੇ ਨੂੰ ਆਬਾਦ ਕੀਤਾ, ਔਰ ਤੁਹਾਡੇ ਸਾਹਮਣੇ ਉਹ ਸਾਰਾ ਜੰਗਲ ਜਿਹੜਾ ਸਾਡੇ ਕੋਲ ਖੋਲਿਆ ਗਿਆ। ਉੱਥੇ ਅਸੀਂ ਪ੍ਰਵਾਸੀ ਨਹੀਂ ਸੀਗੇ। ਦੂਜਾ, ਭਾਰਤ ਦੀ ਸਰਕਾਰ ਕਹਿੰਦੀ ਆ ਕਿ ਇੱਕ ਨੇਸ਼ਨ ਔਰ ਇੱਕ ਇਲੈਕਸ਼ਨ ਹੋਣੀ ਚਾਹੀਦੀ ਆ। ਇਸ ਸੰਵਿਧਾਨ ਦੇ ਥੱਲੇ ਕਿੱਥੇ ਲਿਖਿਆ ਹੈ ਕਿ ਭਾਈ ਸਾਹਿਬ ਜੀ ਜਿਹੜਾ ਹੈਗਾ ਹੈ ਕਿ ਹਰ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਹੈ ਉਹ ਜਿਹੜੀਆਂ ਸਟੇਟਾਂ ਨੇ ਉਹ ਆਪਣੇ ਕਾਨੂੰਨ ਬਣਾ ਸਕਦੀਆਂ ਨੇ। ਜੇ ਉੱਥੇ ਕਾਨੂੰਨ ਬਣ ਸਕਦੇ ਨੇ ਤੇ ਇੱਥੇ ਵੀ ਕਾਨੂੰਨ ਬਣਨਾ ਚਾਹੀਦਾ। ਰਿਆੜ ਸਾਹਿਬ, ਇੱਕ ਸਵਾਲ ਹੈ ਕਿ ਆਖਰ ਪੰਜਾਬੀ ਵਰਸਸ ਪ੍ਰਵਾਸੀ ਕਿਉਂ ਕੀਤਾ ਜਾ ਰਿਹਾ? ਪੰਜਾਬ ਦੇ ਸਿਆਸਤਦਾਨ ਇਸ ਮਸਲੇ ਦੇ ਉੱਪਰ ਬੋਲਦੇ ਹੋਏ ਕਿਉਂ ਨਹੀਂ ਨਜ਼ਰ ਆ ਰਿਹਾ? ਕਿਉਂ ਨਹੀਂ ਉਹਨਾਂ ਦੇ ਇਦਾਂ ਦੇ ਡਿਸੀਜਨ? ਉਹਨਾਂ ਨੂੰ ਜਿਹੜਾ ਵੀ ਕੋਈ ਸਿਆਸਤਦਾਨ ਹੈ ਨਾ ਜੀ, ਭਾਵੇਂ ਉਹ ਬੀਜੇਪੀ 'ਚ ਹੈ, ਭਾਵੇਂ ਅਕਾਲੀ ਦਲ 'ਚ ਹੈ, ਭਾਵੇਂ ਕਾਂਗਰਸ 'ਚ ਹੈ, ਭਾਵੇਂ ਆਪ 'ਚ ਹੈ, ਭਾਵੇਂ ਕਿਸੇ ਹੋਰ ਪਾਰਟੀ 'ਚ ਹੈ, ਉਹਨਾਂ ਨੂੰ ਨਾ ਆਪਣੀ ਸਟੇਟ ਤੋਂ ਕੁਛ ਲੈਣਾ, ਨਾ ਉਹਨਾਂ ਨੇ ਆਪਣੀ ਜਿਹੜੀ ਮਤਲਬ ਰਜਾ ਜਿਹੜੇ ਵੋਟਰ ਹੈਗੇ ਆ ਉਹਨਾਂ ਕੋਲ ਕੁਛ ਲੈਣਾ। ਉਹਨਾਂ ਨੂੰ ਤੇ ਇੱਕ ਚੀਜ਼ ਦੇਖਦੀ ਆ, ਹਾਊ ਟੂ ਗ੍ਰੈਬ ਮਨੀ ਐਂਡ ਹਾਊ ਟੂ ਗ੍ਰੈਬ ਪਾਵਰ। ਅਸੀਂ ਕਿਸ ਤਰ੍ਹਾਂ ਕੁਰਸੀ ਤੱਕ ਪਹੁੰਚਣਾ ਤੇ ਕਿਸ ਤਰ੍ਹਾਂ ਅਸੀਂ ਭਾਈ ਸਾਹਿਬ ਜਿਹੜਾ ਨਾ ਪੈਸੇ ਇਕੱਠੇ ਕਰਨੇ ਆ। ਤੁਸੀਂ ਵੇਖੋ ਕਿ ਇੰਨੇ ਵੱਡੇ ਕ੍ਰਿਮੀਨਲ ਜਿਹੜੇ ਨੇ ਉਹ ਲੋਕ ਸਭਾ 'ਚ ਬੈਠੇ ਨੇ, ਉਹ ਅਸੈਂਬਲੀਆਂ 'ਚ ਬੈਠੇ ਨੇ, ਔਰ ਜਿਹੜਾ ਮੇਰੇ ਵਰਗਾ ਜਿਹੜਾ ਹੈਗਾ ਜੇ ਕੋਈ 57 ਹੋ ਜੇ ਤੇ ਉਹਨੂੰ ਭਾਈ ਸਾਹਿਬ ਜੀ ਜਿਹੜਾ ਹੈਗਾ ਉਹਦੀ ਕੀ ਹਾਲਤ ਕਰਦੇ ਨੇ ਤੁਸੀਂ ਵੇਖੋ। ਹੁਣ ਆ ਗਈ ਗੱਲ ਅਗਰਾਵਾਂ ਸਾਹਿਬ ਦੀ। ਅਗਰਾਵਾਂ ਸਾਹਿਬ ਨੇ ਕਿਹਾ ਕਿ 5 ਪਿਆਰੇ ਜਿਹੜੇ ਸਨ ਉਹਨਾਂ ਦੇ ਵਿੱਚ 4 ਪ੍ਰਵਾਸੀ ਸਨ। ਮੈਂ ਪਹਿਲੀ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਪ੍ਰਵਾਸੀ ਕਿਹਨੂੰ ਕਹਿੰਦੇ ਜੇ? ਉਹ ਗੁਰੂ ਨਾਨਕ ਦੇ ਸਿੱਖ ਸਨ, ਗੁਰੂ ਸਾਹਿਬ ਦੇ ਸੱਦੇ ਉੱਤੇ ਆਏ ਸਨ ਔਰ ਆਪਣਾ ਸੀਸ ਭੇਟ ਕੀਤਾ ਸੀਗਾ। ਉਹ ਉੱਥੇ ਰੋਜੀ ਰੋਟੀ ਕਮਾਉਣ ਨਹੀਂ ਸੀ ਆਏ। ਉਹ ਜੇ ਲੜੇ ਨੇ ਤੇ ਗੁਰੂ ਸਾਹਿਬ ਦੇ ਨਾਲ ਲੜੇ ਨੇ, ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ। ਉਹ ਬੀੜੀਆਂ ਪੀ ਗਈਆਂ, ਸਿਗਰਟਾਂ ਪੀਣ ਜਾਂ ਦਿਹਾੜੀਆਂ ਕਰਨ ਸੀ ਇੱਥੇ ਆਏ। ਆਣ ਜੀ ਸਦਕੇ ਆਣ, ਸਾਨੂੰ ਕੋਈ ਇਤਰਾਜ਼ ਨਹੀਂ ਆ। ਅਗਰਾਵਾਂ ਸਾਹਿਬ, ਸਾਡੇ ਪੁੱਤ ਮਰਵਾ ਕੇ ਤੁਸੀਂ ਸਾਡੇ ਪੈਸੇ ਨਾਲ ਭਾਈ ਸਾਹਿਬ ਜੀ ਆਪਣੀ ਜਿਹੜੀ ਹੈਗੇ ਆ ਚੌਧਰ ਚਮਕਾ ਕੇ ਔਰ ਸਾਨੂੰ ਡੰਡੇ ਦੇ ਝੰਡੇ ਫੜਾ ਕੇ ਤੁਸੀਂ ਅੱਜ ਲੀਡਰ ਜੇ, ਮਤ ਸਮਝੋ। ਅਸੀਂ ਜੇ ਕਿਸੇ ਨੂੰ ਲੀਡਰ ਬਣਾਉਣਾ ਜਾਣਦੇ ਆ ਤੇ ਅਸੀਂ ਸੁਖਬੀਰ ਸਿੰਘ ਬਾਦਲ ਵਾਂਗੂ ਰੋਲਣਾ ਵੀ ਜਾਣਦੇ ਆ। ਤੁਸੀਂ ਸਾਡੇ ਪੈਸੇ ਨਾਲ, ਸਾਡੀ ਜਵਾਨੀ ਨਾਲ, ਸਾਡੇ ਸੱਭਿਆਚਾਰ ਨਾਲ ਔਰ ਸਾਡੇ ਧਰਮ ਨਾਲ ਖਲਵਾੜ ਕਰੋਗੇ ਤੇ ਤੁਸੀਂ ਯੂਪੀ 'ਚ ਵਸੋਗੇ, ਪੰਜਾਬ 'ਚ ਨਹੀਂ ਵਸ ਸਕੋਗੇ। ਰਿਆੜ ਸਾਹਿਬ, ਇੱਕ ਵੱਡਾ ਸਵਾਲ ਇਹ ਰਹਿੰਦਾ ਕਿ ਆਖਰ ਜੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਸਿੱਖ ਧਰਮ ਦੇ ਰੂਲ ਰੈਗੂਲੇਸ਼ਨ ਬਾਰੇ ਪਤਾ ਨਹੀਂ ਜਾਂ ਉਹਦੇ ਕਾਮਰੇਡ ਆ ਜੀ, ਉਹਦੇ ਰੱਬ ਨੂੰ ਮੰਨਦਾ ਹੀ ਨਹੀਂ, ਉਹਦੇ ਰੱਬ ਨੂੰ ਮੰਨਦਾ ਹੀ ਨਹੀਂ। ਤੁਸੀਂ ਦੇਖੋ ਉਹ 5 ਪਿਆਰੇ ਦੇ ਜਾਨ ਦੇ ਗਏ, ਉਹ 5 ਪਿਆਰੇ ਦੇ ਗੜੀ ਵਿੱਚ ਵੀ ਨਾਲ ਗੁਰੂ ਸਾਹਿਬ ਦੇ ਰਹੇ, ਲੇਕਿਨ ਇੱਥੇ 3 ਬੰਬ ਚੱਲੇ ਹੋਣੇ ਮੇਰਾ ਖਿਆਲ ਪਾਕਿਸਤਾਨ 'ਚ, ਸਾਰੇ ਗੱਡੀਆਂ ਭਰ ਕੇ ਜਿਹੜੇ ਹੈਗੇ ਆ ਭੱਜ ਗਏ। ਜਦੋਂ ਇੱਥੇ ਕੋਵਿਡ ਆਇਆ ਉਦੋਂ ਸਾਰੇ ਗੱਡੀਆਂ ਭਰ ਕੇ ਬਲਕਿ ਪੈਦਲ ਚਲੇ ਗਏ। ਉਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ, ਉਹਨਾਂ ਨੂੰ ਪੰਜਾਬੀਅਤ ਨਾਲ ਕੋਈ ਪਿਆਰ ਨਹੀਂ, ਉਹਨਾਂ ਨੂੰ ਸਾਡੀ ਸੱਭਿਅਤਾ ਨਾਲ ਕੋਈ ਪਿਆਰ ਨਹੀਂ। ਮੈਂ ਆਪਣੀ ਇੰਟਰਵਿਊ 'ਚ ਆਖਰੀ ਗੱਲ ਕਹਿਣਾ ਚਾਹੁੰਦਾ, ਅਗਰ ਤੁਸੀਂ ਪੰਜਾਬੀ ਤੇ ਪੰਜਾਬੀਅਤ ਤੇ ਸੱਭਿਆਚਾਰ ਬਚਾਉਣਾ ਹੈ ਤੇ ਤੁਹਾਨੂੰ ਸ਼ਿਵ ਸੈਨਾ ਜਿਹੜੀ ਹੈਗੇ ਆ ਉਹਨਾਂ ਦੀ ਗੱਲ ਮੰਨਣੀ ਪਵੇਗੀ। ਉਹ ਠੋਕ ਕੇ ਕਹਿੰਦੇ ਆ
ਕਿ ਨਾ ਅਸੀਂ ਆਪਣਾ ਸੱਭਿਆਚਾਰ ਖਰਾਬ ਹੋਣ ਦੇਣਾ, ਨਾ ਅਸੀਂ ਆਪਣੀ ਬੋਲੀ ਖਰਾਬ ਹੋਣ ਦੇਣੀ ਹੈ, ਨਾ ਹੀ ਆਪਣਾ ਭਾਈ ਸਾਹਿਬ ਜੀ ਜਿਹੜਾ ਕਲਚਰ ਆ ਉਹ ਖਰਾਬ ਹੋਣ ਦੇਣਾ, ਔਰ ਨਾ ਹੀ ਆਪਣੀ ਜਿਹੜੀ ਧਰਤੀ ਆ ਉਹਨੂੰ ਖਰਾਬ ਹੋਣ ਦੇਣਾ। ਰਿਆੜ ਸਾਹਿਬ, ਇੱਕ ਬਿਆਨ ਹੋਰ ਬੜਾ ਧਿਆਨ, ਇੱਕ ਚੀਜ਼ ਹੋਰ ਬੜੀ ਧਿਆਨ ਮੰਗਦੀ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਰਾਜੇਵਾਲ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਦਾ ਵਿਕਾਸ, ਪੰਜਾਬ ਦੀ ਖੇਤੀ, ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ। ਅਸੀਂ ਦੇਖੋ ਮੇਰੀ ਗੱਲ ਸੁਣੋ, ਇਹ ਸਿਰਫ ਦੱਸਣਾ ਜੀ ਦਿਖਾਵਾ ਹੈ, ਇਹ ਸਿਰਫ ਇੱਕ ਵਹਿਮ ਹੈ, ਇੱਕ ਭਰਮ ਹੈ। ਜਦੋਂ ਪ੍ਰਵਾਸੀ ਇੱਥੇ ਨਹੀਂ ਸੀ ਤਾਂ ਵੀ ਇੰਡਸਟਰੀਆਂ ਚੱਲਦੀਆਂ ਸੀ। ਪੰਜਾਬ ਜਿਹੜਾ ਉੱਤੇ ਕਦੀ ਕਰਜ਼ਾ ਹੋਇਆ ਹੀ ਨਹੀਂ ਜਦੋਂ ਪ੍ਰਵਾਸੀ ਇੱਥੇ ਨਹੀਂ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸ਼ਹੀਦੇ ਆਜ਼ਮ ਭਗਤ ਸਿੰਘ ਦੀ ਮਾਂ ਨੂੰ ਰਾਜ ਮਾਤਾ ਦਾ ਖਿਤਾਬ ਦੇਣਾ ਸੀ। ਗਿਆਨੀ ਜੈਲ ਸਿੰਘ ਜੀ ਉਸ ਵੇਲੇ ਮੁੱਖ ਮੰਤਰੀ ਸਨ, ਔਰ ਅਸੈਂਬਲੀ ਔਰ ਹਾਈ ਕੋਰਟ ਦੇ ਦਰਮਿਆਨ ਐਡਾ ਵੱਡਾ ਸ਼ਮਿਆਨਾ ਲੱਗਾ ਸੀ ਕਿ ਜਿਹਦਾ ਤੁਸੀਂ ਕਦੀ ਇੰਨਾ ਸ਼ਮਿਆਨਾ ਮੈਂ ਚੰਡੀਗੜ੍ਹ 'ਚ ਵੇਖਿਆ ਨਹੀਂ। ਕੁਰਸੀਆਂ ਹੀ ਕੁਰਸੀਆਂ ਸੀ, ਔਰ ਸਾਰੀਆਂ ਪੱਗਾਂ ਹੀ ਪੱਗਾਂ ਦਿਖ ਰਹੀਆਂ ਸੀਗੀਆਂ। ਔਰ ਉੱਥੇ ਗਿਆਨੀ ਜੈਲ ਸਿੰਘ ਜੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਇੰਦਰਾ ਗਾਂਧੀ ਜੀ ਨੇ ਸਾਰੇ ਚੀਫ ਮਿਨਿਸਟਰਾਂ ਨੂੰ ਸੱਦਿਆ ਸੀ। ਸਾਰੇ ਚੀਫ ਮਿਨਿਸਟਰ ਜਿਹੜੇ ਨੇ ਉਹ ਇੰਦਰਾ ਗਾਂਧੀ ਕੋਲ ਕੁਛ ਨਾ ਕੁਛ ਮੰਗ ਰਹੇ ਸੀ। ਇੱਕ ਆਹ ਖਾਲਸਾ ਜਿਹੜਾ ਸਿੱਖ ਤੁਹਾਡਾ ਜਿਹੜਾ CM ਹੈ ਉਹ ਇੰਦਰਾ ਗਾਂਧੀ ਨੂੰ ਕਹਿੰਦਾ ਦੱਸ ਤੈਨੂੰ ਕੀ ਚਾਹੀਦਾ। ਅਸੀਂ ਉਹ ਪੰਜਾਬ ਸੀਗੇ। ਸਾਨੂੰ ਹਰ ਰੋਜ਼ ਕਰਜ਼ਾ ਲੈ ਕੇ ਭਾਈ ਸਾਹਿਬ ਜੀ ਜਿਹੜਾ ਗਾ ਉਹ ਨਿਆਣੇ ਇਹਨਾਂ ਦੇ ਜਿਹੜੇ ਫਰੀ ਪੜ੍ਹ ਰਹੇ ਨੇ, ਪ੍ਰਸ਼ਾਦੇ ਇਹ ਫਰੀ ਛਕ ਰਹੇ ਨੇ, ਸਾਰਾ ਕੁਛ ਸਾਡੇ ਕੋਲੋਂ ਲੈ ਰਹੇ ਨੇ, ਕਣਕਾਂ ਲੈ ਰਹੇ ਨੇ, ਹਰ ਚੀਜ਼ ਲੈ ਰਹੇ ਨੇ। ਅਸੀਂ ਕਦੋਂ ਕਹਿੰਦੇ ਨਹੀਂ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਕਦੀ ਕਿਸੇ ਨੇ ਬਾਹੋਂ ਫੜ ਕੇ ਕਿਸੇ ਨੂੰ ਲੰਗਰ 'ਚ ਉਠਾਇਆ, ਕਦੀ ਕਿਸੇ ਨੇ ਕਿਸੇ ਦੀ ਜਾਤ ਪੁੱਛੀ, ਕਦੀ ਕਿਸੇ ਨੇ ਕਿਸੇ ਦਾ ਧਰਮ ਪੁੱਛਿਆ। ਸਾਡੇ ਤੇ ਜਾਣ ਬੁੱਝ ਕੇ ਉਗਰਾਵਾਂ ਵਰਗੇ ਬੰਦੇ ਜਿਹੜੇ ਕਾਮਰੇ ਨੇ, ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ, ਉਹਦਾ ਕੀ ਮਤਲਬ ਆ ਸਿੱਖ ਦੇ ਵਿੱਚ ਅਸੀਂ ਜੋ ਮਰਜ਼ੀ ਕਰੀਏ? ਉਹ ਸਾਡੇ 'ਚ ਕਿਉਂ ਦਖਲਅੰਦਾਜ਼ੀ ਕਰਦਾ? ਉਹਨੂੰ ਕਿਹਨੇ ਕਿਹਾ ਹੈ? ਜੇ ਉਹਦੇ ਅਸੀਂ ਪੋਲੜੇ ਫੋਲਣ ਲੱਗੇ ਨਾ ਤੇ ਉਗਰਾਵਾਂ ਨੂੰ ਭਾਈ ਸਾਹਿਬ ਜੀ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ। ਉਗਰਾਹਾਂ ਦੇ ਇਦਾਂ ਦੇ ਕਿਹੜੇ ਅਸੀਂ ਫੋਲਾਂਗੇ ਪੋਲੜੇ ਜੇ ਗੱਲ ਕਰੇਗਾ ਤੇ ਸਾਡੇ ਕੋਲ ਸਭ ਕੁਝ ਹੈਗਾ। ਅਸੀਂ ਜਿਹੜਾ ਉੱਥੇ ਦਿੱਲੀ ਮੋਰਚਾ ਲੱਗਾ ਉਹਦਾ ਵੀ ਸਭ ਕੁਝ ਫੋਲਾਂਗੇ। ਅਸੀਂ ਜਿਹੜਾ ਹੁਣ ਜਿਹੜਾ ਮੋਰਚਾ ਇਹਨਾਂ ਨੇ ਭਜਾਇਆ ਉਹਦੀ ਵੀ ਸਾਰਾ ਕੁਝ ਫੋਲਾਂਗੇ। ਜਿੱਦਾਂ ਇਹਨਾਂ ਨੇ ਭਾਈ ਸਾਹਿਬ ਜੀ ਸਾਡੇ ਟਰੈਕਟਰ ਟਰਾਲੀਆਂ ਉੱਥੋਂ ਚੋਰੀ ਕਰਵਾਏ ਨੇ ਉਹ ਵੀ ਫੋਲਾਂਗੇ। ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਕਿ ਛੱਜ ਦੇ ਬੋਲੇ, ਛਾਨਣੀ ਕੋ ਬੋਲੇ। ਅਸੀਂ ਅਮਨ ਪਸੰਦ ਹਾਂ। ਅਸੀਂ ਪਿਆਰ ਨਾਲ ਭਾਈ ਸਾਹਿਬ ਜੀ ਗੁਲਾਮੀ ਕਰ ਸਕਦੇ ਹਾਂ, ਲੇਕਿਨ ਜੇ ਕੋਈ ਮੁੱਠ ਨੂੰ ਤਾ ਦੇ ਕੇ ਆਵੇ ਤੇ ਫਿਰ ਸਾਡਾ ਗੁਰੂ ਵੀ ਕਹਿੰਦਾ ਹੈ ਆਉਣੇ ਲਈ ਸਤਿਕਾਰ ਹੈ ਤੇ ਦੂਜੇ ਲਈ ਤਲਵਾਰ ਹੈ। ਰਿਆੜ ਸਾਹਿਬ, ਤੁਹਾਡੇ ਬਾਰੇ ਵੀ ਲੋਕ ਕਹਿੰਦੇ ਆ ਕਿ ਪ੍ਰਵਾਸੀਆਂ ਦੇ ਬਾਬਤ ਤੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਿਹਾ, ਪਰ ਆਪ ਤੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਜਿਹੜੇ ਪ੍ਰਵਾਸੀ ਲਾਂਗਰੀ ਰੱਖੇ ਹੋਏ ਆ, ਗ੍ਰੰਥੀ ਰੱਖੇ ਹੋਏ ਆ। ਨਹੀਂ ਜੀ, ਸਾਡੇ ਕੋਈ ਹੈ ਹੀ ਨਹੀਂ ਇਹੋ ਜਿਹੀ ਗੱਲ। ਇਹ ਤੇ ਜਾਣ ਬੁੱਝ ਕੇ ਠੋਸੀ ਜਾ ਰਹੀ, ਸਾਡੇ 'ਚ ਕੋਈ ਗੱਲ ਨਹੀਂ ਆ। ਤੁਸੀਂ 15 ਸੈਕਟਰ ਦੇ ਗੁਰਦੁਆਰੇ ਚੱਲ ਜਾਓ, ਲਾਂਗੜੀ ਜਿਹੜਾ ਹੈਗਾ UP ਦਾ ਹੈ। ਸਾਨੂੰ ਅਸੀਂ ਕਦੀ ਨਹੀਂ ਇਹ ਗੱਲ ਸੋਚੀ। ਅਸੀਂ ਤਾਂ ਕਦੀ ਧਰਮ ਨਹੀਂ ਪੁੱਛਿਆ, ਕਦੀ ਜਾਤ ਨਹੀਂ ਪੁੱਛੀ, ਕਦੀ ਬੋਲੀ ਨਹੀਂ ਪੁੱਛੀ। ਸਾਨੂੰ ਜਾਣ ਕੇ ਬਦਨਾਮ ਕੀਤਾ ਜਾ ਰਿਹਾ ਹੈ। ਔਰ ਸਾਡੀ ਜਿਹੜੀ ਸੋਚ ਹੈ, ਸਾਡੀ ਜਿਹੜੀ ਵਿਚਾਰਧਾਰਾ ਹੈ, ਸਾਡਾ ਜਿਹੜਾ ਸੱਭਿਆਚਾਰ ਹੈ, ਔਰ ਸਾਡੀ ਜਿਹੜੀ ਬੋਲੀ ਹੈ। ਤੁਸੀਂ ਹੁਣ ਵੇਖੋ, ਤੁਸੀਂ ਸੋਨਾ ਲੈਣ ਜਾਓ ਤੇ 3% GST ਆ, ਤੁਸੀਂ ਡਾਇਮੰਡ ਲੈਣ ਜਾਓ 3% GST ਆ, ਔਰ ਤੁਸੀਂ ਕਿਤਾਬ ਲੈਣ ਜਾਓ 18% GST ਆ। ਇਹ ਹੈ ਤੁਹਾਡਾ ਦੇਸ਼ ਜਿਹੜਾ ਤੁਸੀਂ ਦੇਸ਼ ਕਹਿੰਦੇ ਜੇ। 8 ਸਾਲ ਸਾਨੂੰ ਨਿਚੋੜਿਆ ਗਿਆ। 28%, 12%, 5%, 18% ਟੈਕਸ ਲੈ ਕੇ ਅੱਜ ਉਹ ਸਤਿਕਾਰਯੋਗ ਪ੍ਰਧਾਨ ਮੰਤਰੀ ਕਹਿ ਰਿਹਾ ਜਸ਼ਨ ਮਨਾਓ। ਮੈਂ ਤੁਹਾਨੂੰ ਭਾਈ ਸਾਹਿਬ ਜੀ ਜਿਹੜਾ ਨਿਚੋੜ ਕੇ ਨਾ ਜੀ ਹੁਣ ਸਾਹ ਲੈਣ ਜੋਗਾ ਕਰ ਦਿੱਤਾ ਹੈ। ਇਸ ਕਰਕੇ ਸਾਨੂੰ ਸਾਡਾ ਸਭ ਕੁਝ ਠੀਕ ਹੈ। ਸਾਡੀ ਦਸਤਾਰ ਜਿਹੜੀ ਹੈ ਉਹ ਸਾਰਿਆਂ ਨੂੰ ਦੁਖਦੀ ਹੈ, ਔਰ ਸਾਡਾ ਹੱਥ ਹੀ ਸਾਰਾ ਲੰਘ ਜਾਂਦਾ। ਜਿੱਥੇ ਦਸਤਾਰ ਆਉਂਦੀ ਹੈ ਉੱਥੇ ਅਸੀਂ ਫਸ ਜਾਂਦੇ ਹਾਂ। ਦੁਨੀਆ ਦਾ ਕੋਈ ਮੁਲਕ ਦਿਖਾਓ ਜਿੱਥੇ ਭਾਈ ਸਾਹਿਬ ਜੀ ਭੀੜ ਪਈ ਹੋਵੇ, ਜਿੱਥੇ ਕਦੇ ਆਫਤ ਆਈ ਹੋਵੇ,
ਜਿੱਥੇ ਕਿਤੇ ਲੋਕਾਂ ਨੂੰ ਭਾਈ ਸਾਹਿਬ ਜੀ ਇਹ ਗੱਲ ਮਹਿਸੂਸ ਹੋਈ ਹੋਵੇ ਕਿ ਸਾਨੂੰ ਜ਼ਰੂਰਤ ਹੈ, ਅਸੀਂ ਨਾ ਪਹੁੰਚੇ ਹੋਈਏ। ਬਿਲਕੁਲ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਸ ਗੱਲ ਨੂੰ ਫੈਲਾਇਆ ਨਾ ਜਾਏ, ਵਧਾਇਆ ਨਾ ਜਾਵੇ, ਕਾਨੂੰਨ ਅਨੁਸਾਰ ਇਹਨੂੰ ਨਜਿੱਠਿਆ ਜਾਵੇ। ਉਹਨਾਂ ਦੀਆਂ ਵੋਟਾਂ ਜੇ ਉੱਥੇ ਹੈਗੀਆਂ ਤੇ ਇੱਥੇ ਨਾ ਬਣਨ, ਉਹਨਾਂ ਦੇ ਆਧਾਰ ਕਾਰਡ ਜੇ ਉੱਥੇ ਹੈਗੇ ਤੇ ਇੱਥੇ ਨਾ ਬਣਨ, ਉਹਨਾਂ ਦੀ ਕਰੈਕਟਰ ਵੈਰੀਫਿਕੇਸ਼ਨ ਹੋਵੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਉਹਨਾਂ ਨੂੰ ਇੱਕ ਕਾਰਡ ਦੇਵੇ, ਉਹ ਜੀ ਸਦਕੇ ਇੱਥੇ ਕੰਮ ਕਰਨ। ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ ਕਿ ਹਰਿਆਣੇ ਦੀ ਹਿਮਾਚਲ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਇਦਾਂ ਦਾ ਲਾਅ ਬਣਨਾ ਚਾਹੀਦਾ ਸੀ ਜਿਹਦੇ ਵਿੱਚ ਕੋਈ ਜ਼ਮੀਨਾਂ ਜਾਂ ਕੋਈ ਆਧਾਰ ਕਾਰਡ, ਪੈਨ ਕਾਰਡ ਇਦਾਂ ਦੀਆਂ ਚੀਜ਼ਾਂ ਬਣਾ ਨਾ ਸਕੇ। ਕੀ ਲੱਗਦਾ ਕਿ ਇਹਦੇ ਵਿੱਚ ਜਿਹੜੀ ਕਮਜ਼ੋਰੀ ਆ ਸਮੇਂ ਦੀਆਂ ਸਰਕਾਰਾਂ ਦੀ ਰਹੀ ਆ? ਪੰਜਾਬ ਸਰਕਾਰ ਹੁਣ ਕੋਈ ਵਿਧਾਨ ਸਭਾ ਸੈਸ਼ਨ ਦੇ ਵਿੱਚ ਰੂਲ ਰੈਗੂਲੇਸ਼ਨ ਲਿਆ ਸਕਦੀ ਹੈ? ਪੰਜਾਬ ਕਿਸੇ ਜੇ ਅੱਜ ਤੱਕ ਕੋਈ ਸਰਕਾਰ ਆਈ ਨਹੀਂ ਜੀ, ਅੱਜ ਤੱਕ ਕੋਈ ਸਰਕਾਰ ਨਹੀਂ ਆਈ। ਕੈਰੋਂ ਸਾਹਿਬ ਤੋਂ ਬਾਅਦ ਕੋਈ ਸਰਕਾਰ ਨਹੀਂ ਆਈ, ਚਾਹੇ ਉਹ ਕਾਂਗਰਸੀਆਂ ਦੀ ਹੋਵੇ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਹੁਣ ਆਪ ਦੀ ਹੋਵੇ। ਇਹਨਾਂ ਨੇ ਆਪਣੇ ਘਰ ਭਰੇ ਨੇ, ਇਹਨਾਂ ਨੇ ਆਪਣੇ ਹੋਟਲ ਬਣਾਏ ਨੇ, ਬੱਸਾਂ ਬਣਾਈਆਂ ਨੇ, ਚੈਨਲ ਬਣਾਏ ਨੇ, ਬਾਹਰ ਪ੍ਰਾਪਰਟੀਆਂ ਖਰੀਦੀਆਂ ਨੇ। ਔਰ ਹੁਣ ਜਿਹੜਾ ਜਿਹਨੂੰ ਵੀ ਮਾੜਾ ਜਿਹਾ ਈਡੀ ਕਹਿੰਦੀ ਕੁਛ, ਉਹ ਭੱਜ ਕੇ ਬੀਜੇਪੀ ਜੁਆਇਨ ਕਰ ਲੈਂਦਾ। ਔਰ ਤੁਹਾਡੇ ਸਾਹਮਣੇ ਆ ਸਾਰਾ ਕੁਛ। 2 ਵਾਰੀ ਮੁੱਖ ਮੰਤਰੀ ਰਿਹਾ, ਅੱਜ ਬੀਜੇਪੀ 'ਚ ਆ। ਤੋ ਇਸ ਕਰਕੇ ਦੱਸਾਂ ਨਾ ਜੀ, ਅਸੀਂ ਆਪਣਾ ਕਰੈਕਟਰ ਗਵਾ ਚੁੱਕੇ ਹਾਂ, ਸਾਡੇ ਜੋ ਗੈਰਤ ਮਰ ਚੁੱਕੀ ਆ। ਅਸੀਂ ਹਰ ਗੱਲ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਹਾਂ, ਪਰ ਅਗਰਾਵਾਂ ਜੀ ਨੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਉਹਨਾਂ ਨੂੰ 5 ਪਿਆਰਿਆਂ ਦਾ ਜਿਹੜਾ ਹੈਗਾ ਹੈ, ਇਹਨਾਂ ਪ੍ਰਵਾਸੀਆਂ ਨਾਲ ਉਹਨਾਂ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਇਹ ਸਾਡੇ ਧਰਮ ਦੀ ਤੋਹੀਨ ਹੈ, ਸਾਡੇ ਧਰਮ 'ਚ ਦਖਲਅੰਦਾਜ਼ੀ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫੇਰ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਕਾਨੂੰਨ ਅਨੁਸਾਰ ਸਾਰਾ ਕੁਝ ਕਰਨ, ਕਾਨੂੰਨ ਤੋਂ ਬਾਹਰ ਨਾ ਪੰਜਾਬੀ ਕੁਝ ਕਰਨ ਤੇ ਨਾ ਭਾਈ ਸਾਹਿਬ ਜੀ ਪ੍ਰਵਾਸੀ ਕੁਝ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਹਾਲ ਦੇ ਵਿੱਚ ਗੁਜਰਾਤ ਦਾ ਜ਼ਿਕਰ ਹੁੰਦਾ ਹੈ, ਹਿਮਾਚਲ ਦਾ ਜ਼ਿਕਰ ਹੁੰਦਾ ਹੈ ਕਿ ਉਹਨਾਂ ਸੂਬਿਆਂ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਇਦਾਂ ਦਾ ਇੱਕ ਰੂਲ ਰੈਗੂਲੇਸ਼ਨ ਕਾਇਮ ਕੀਤਾ ਜਾਣਾ ਚਾਹੀਦਾ ਜਿਹਦੇ ਵਿੱਚ ਕੋਈ ਵੀ ਜਿਹੜਾ ਬਾਹਰਲਾ ਸ਼ਖਸ ਹੈ ਉਹ ਜ਼ਮੀਨ ਨਾ ਖਰੀਦ ਸਕੇ, ਇੱਥੇ ਆ ਕੇ ਆਧਾਰ ਕਾਰਡ, ਸ਼ਨਾਖਤੀ ਕਾਰਡ ਜਾਂ ਤਮਾਮ ਸਾਰੀਆਂ ਆਦਿ ਚੀਜ਼ਾਂ ਨਾ ਬਣਾ ਸਕੇ। ਔਰ ਦੇਖਣਾ ਹੋਵੇਗਾ ਕਿ ਹਕੀਕੀ ਤੌਰ ਤੇ ਪੰਜਾਬ ਦੇ ਸਿਆਸਤਦਾਨਾਂ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਦੇ ਸਮੇਤ ਜਿਹੜੇ ਹੋਰ ਤਮਾਮ ਸਾਰੇ ਲੀਡਰ ਨੇ, ਜਿਵੇਂ ਖਹਿਰਾ ਨੇ ਗੱਲ ਕੀਤੀ ਹੈ ਪਿਛਲੇ ਲੰਬੇ ਸਮੇਂ ਦੇ ਦਰਮਿਆਨ, ਕਿ ਹੋਰ ਵੀ ਤਮਾਮ ਸਾਰੇ ਪੰਜਾਬ ਦੇ ਸਿਆਸਤਦਾਨ ਇਸ ਮਸਲੇ ਦੇ ਉੱਪਰ ਕਿਸ ਤਰੀਕੇ ਦੀ ਟਿੱਪਣੀ ਕਰਦੇ ਹੋਏ ਨਜ਼ਰ ਆਉਣਗੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।